अस्सलाम वालेकुम, ਕੀ ਹਾਲ ਹੈ ਪਿਆਰਿਓ। ਮੈਂ ਆਬਜ਼ ਆ ਅਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ TV ਦੇ ਰਾਹੀਂ। ਮਿੱਤਰੋ ਪਿਆਰਿਓ, ਅੱਜ ਅਸੀਂ ਚੋਲਿਸਤਾਨ 'ਚ ਆਏ ਹਾਂ ਅਤੇ ਇੱਥੇ ਆਣ ਕੇ ਮੈਂ ਵੇਖਿਆ ਹੈ ਕਿ ਇੱਥੇ ਅੱਜ ਵੀ ਉਂਝ ਹੀ ਪੁਰਾਣੇ ਘਰ ਨੇ ਔਰ ਪੁਰਾਣੇ ਪੰਜਾਬ ਦੀ ਸ਼ਕਲ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਅਤੇ ਮੈਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਕਿਉਂਕਿ ਪੁਰਾਣਾ ਪੰਜਾਬ ਜਿਹੜਾ ਹੈ ਜਿਵੇਂ ਉਸ ਦੌਰ ਦੇ ਵਿੱਚ ਲੋਕ ਰਹਿੰਦੇ ਸੀ, ਇੱਥੇ ਅੱਜ ਵੀ ਲੋਕ ਕੱਚੇ ਘਰਾਂ ਦੇ ਵਿੱਚ ਰਹਿੰਦੇ ਨੇ। ਅਤੇ ਮੇਰੀ ਬੈਕ ਸਾਈਡ 'ਤੇ ਇੱਕ ਘਰ ਜਿਹੜਾ ਹੈ ਵੇ ਅਸੀਂ ਤੁਹਾਨੂੰ ਉਹਦਾ ਵਿਜ਼ਿਟ ਕਰਵਾਉਂਦੇ ਹਾਂ। ਇਸ ਤੋਂ ਪਹਿਲੇ ਦੇਖੋ ਕਿ ਸਾਰੀਆਂ ਇਹਨਾਂ ਨੇ ਆਪਦੇ ਦਰਵਾਜ਼ੇ ਦੇ ਬਾਹਰ ਮਤਲਬ ਘਰ ਦੇ ਬਾਹਰ ਛਿਟੀਆਂ ਰੱਖੀਆਂ ਹੋਈਆਂ ਨੇ। ਆ ਬਾਲਣ ਹੈ, ਸਾਰਾ ਸਾਲ ਇਹਨਾਂ ਨੇ ਇਸਤੇਮਾਲ ਕਰਨਾ ਹੈ। ਨਾਲ ਇਹਨਾਂ ਦੇ ਗਾਈਆਂ ਬੰਨੀਆਂ ਹੋਈਆਂ ਨੇ, ਉਹਨਾਂ ਨੇ ਆਪਦੇ ਮਤਲਬ ਘਰ ਦੇ ਇਸਤੇਮਾਲ ਵਾਸਤੇ ਦੁੱਧ ਉਹਨਾਂ ਦਾ ਆਪਣੇ ਘਰ ਦਾ। ਔਰ ਇੱਧਰ ਆਓ, ਤੁਹਾਨੂੰ ਅਸੀਂ ਵਿਖਾਉਂਦੇ ਹਾਂ ਕਿ ਜਿਹੜੀ ਇਹਦੀ ਘਰ ਦੀ ਮੇਨ ਐਂਟਰੈਂਸ ਹੈ। ਤੁਸੀਂ ਜਿਵੇਂ ਅੰਦਰ ਐਂਟਰ ਹੁੰਦੇ ਹੋ ਅਤੇ ਅਗਲੀ ਸਾਈਡ 'ਤੇ ਇਹਨਾਂ ਨੇ ਬੱਕਰੀਆਂ ਬੰਨੀਆਂ ਹੋਈਆਂ ਨੇ। ਜਿਵੇਂ ਪਿੱਛੇ ਤੁਸੀਂ ਗਾਵਾਂ ਦੇਖੀਆਂ, ਉਹ ਗਾਵਾਂ ਬੰਨੀਆਂ ਹੋਈਆਂ ਸੀ ਔਰ ਇੱਥੇ ਇਹਨਾਂ ਨੇ ਬੱਕਰੀਆਂ ਬੰਨੀਆਂ ਹੋਈਆਂ ਨੇ। ਵੀ ਇੱਕ ਪੰਜਾਬ ਦੇ ਵਿੱਚ ਪੰਜਾਬ ਦਾ ਇੱਕ ਆਪਣਾ ਹੁਸਨ ਹੈ ਕਿ ਬੱਕਰੀਆਂ, ਭੇਡਾਂ ਔਰ ਬਾਕੀ ਜਿਹੜੀਆਂ ਇਹਨਾਂ ਨੇ ਮੱਝਾਂ ਰੱਖੀਆਂ ਨੇ ਔਰ ਮੁਰਗੀਆਂ ਰੱਖੀਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਸੇ ਵੀ ਪਿੰਡ ਦੀ ਜਿਹੜੀ ਹੈ ਉਹ ਬੜੀ ਰੌਣਕ ਹੁੰਦੀ ਹੈ ਔਰ ਬਰਕਤ ਵਾਲੀਆਂ ਛਾਵਾਂ ਨੇ। ਵੈਸੇ ਵੀ ਘਰ ਦੇ ਬਾਹਰ ਇਹਨਾਂ ਨੇ ਖੁੱਡਾ ਬਣਾਇਆ, ਮਿੱਟੀ ਦਾ ਖੁੱਡਾ। ਅਸੀਂ ਅਕਸਰ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਜੇ ਕਿਸੇ ਨੇ ਕੋਈ ਮੁਰਗੀਆਂ ਵਗੈਰਾ ਰੱਖੀਆਂ ਵੀ ਨੇ ਅਤੇ ਉਹਨਾਂ ਨੇ ਲੱਕੜ ਦੇ ਬਣਾਏ ਹੁੰਦੇ ਨੇ ਖੁੱਡੇ, ਪਰ ਇੱਥੇ ਜਿਹੜਾ ਹੈ ਉਹਨਾਂ ਨੇ ਮਿੱਟੀ ਦਾ ਕਿੱਡਾ ਸੋਹਣਾ ਖੁੱਡਾ ਬਣਾਇਆ ਹੈ ਔਰ ਢਾਰਾ ਬਣਾਇਆ ਹੋਇਆ। ਇਹਦੇ 'ਚ ਉਹ ਆਪਣੀਆਂ ਬੱਕਰੀਆਂ ਵਗੈਰਾ ਰਾਤ ਨੂੰ ਇੱਥੇ ਬੰਨ੍ਹ ਦਿੰਦੇ ਨੇ ਕਿਉਂਕਿ ਦਿਨ ਟਾਈਮ ਅਤੇ ਬਾਹਰ, ਲੇਕਿਨ ਰਾਤ ਨੂੰ ਜਿਹੜਾ ਉਹ ਅੰਦਰ ਬੰਨ੍ਹ ਦਿੰਦੇ ਨੇ। ਇਹਨਾਂ ਨੇ ਉਹ ਗੰਨਿਆਂ ਦੇ ਆਗ ਵਗੈਰਾ ਦੇ ਨਾਲ ਬਣਾਇਆ ਹੋਇਆ ਉਹ ਬੜਾ ਸੋਹਣਾ ਜਿਹਾ ਕਰਕੇ। ਅਤੇ ਆਹ ਦੇਖੋ ਤੁਸੀਂ ਲਪਾਈ ਕੀਤੀ ਹੋਈ ਹੈ ਔਰ ਔਰਤਾਂ ਨੇ ਘਰ ਦੇ ਵਿੱਚ ਹੀ ਡਿਜ਼ਾਇਨਿੰਗ ਕੀਤੀ ਹੋਈ ਹੈ। ਆਪ ਹੀ ਔਰਤਾਂ ਨੇ ਡਿਜ਼ਾਇਨ ਬਣਾਏ ਨੇ, ਫੁੱਲ ਬੂਟੇ ਜਿਹੇ ਬਣਾਏ ਨੇ ਇਹਦੇ 'ਤੇ ਨਾ, ਔਰ ਕਿੱਡੀ ਸੋਹਣੀ ਸਾਫ ਸੁਥਰੀ ਲਪਾਈ ਕੀਤੀ ਹੋਈ ਹੈ। ਲਓ ਜੀ, ਆ ਘਰ ਦੇ ਅੰਦਰ ਅਸੀਂ ਐਂਟਰ ਹੋ ਗਏ ਹਾਂ ਅਤੇ ਆਹ ਦੇਖੋ ਕੜਵੰਜੀ ਔਰ ਘੜਾ ਪਿਆ ਹੈ। ਘੜੇ ਦਾ ਜਿਹੜਾ ਢੱਕਣ ਹੈ ਉਹ ਟੁੱਟਿਆ ਹੋਇਆ ਕਿਉਂ ਜਿਵੇਂ ਅਕਸਰ ਅਸੀਂ ਦੇਖਦੇ ਹਾਂ ਕਿ ਬੱਚੇ ਜਿਹੜਾ ਚੱਪਣ ਹੈ ਉਹ ਥੱਲੇ ਸਿੱਟ ਦਿੰਦੇ ਨੇ ਅਤੇ ਟੁੱਟ ਜਾਂਦਾ। ਉਹੀ ਪੁਰਾਣੀ ਕੜਵੰਜੀ ਹੈ, ਮੇਰੇ ਖਿਆਲ ਕਮ ਅਜ਼ ਕਮ ਵੀ ਹੈ ਕੋਈ 30-40 ਸਾਲ ਪੁਰਾਣੀ ਕੜਵੰਜੀ ਹੋਏਗੀ। ਹੱਥ ਵਾਲਾ ਟੋਕਾ ਲੱਗਿਆ ਹੋਇਆ ਹੈ ਪਿੰਡਾਂ ਥਾਵਾਂ 'ਤੇ। ਇਸ ਏਰੀਏ ਦੇ ਵਿੱਚ ਹਜੇ ਵੀ ਹੱਥ ਵਾਲੇ ਟੋਕੇ ਨੇ ਔਰ ਕਿਉਂਕਿ ਇੱਥੇ ਆ ਨਹੀਂ ਕਿ ਬਿਜਲੀ ਦਾ ਬਟਨ ਟੱਪੋ ਅਤੇ ਜਨਾਬ ਟੋਕਾ ਚੱਲ ਜਾਵੇ, ਹੱਥ ਨਾਲ ਚਲਾਉਂਦੇ ਨੇ ਟੋਕੇ ਨੂੰ। ਅਤੇ ਬਹੁਤ ਵਧੀਆ ਹੈ। ਦੀਵਾਰਾਂ ਦੇਖੋ, ਕੰਧਾਂ ਕਿੰਨੀਆਂ ਸੋਹਣੀਆਂ ਬਣੀਆਂ ਨੇ। ਉਹ ਚੁੱਲ੍ਹਾ ਦੇਖੋ ਤੁਸੀਂ, ਸਾਹਮਣੇ ਉਹ ਹਾਂਡੀ ਹੀ ਰੱਖੀ ਹੋਈ ਹੈ ਉਹਨਾਂ ਨੇ। ਔਰ ਆਹ ਇੱਕ ਚੀਜ਼ ਹੈ, ਇਹਨੂੰ ਸਹੀ ਕਹਿੰਦੇ ਨੇ ਸ਼ਾਇਦ ਮੁਖਤਲਿਫ ਜ਼ੁਬਾਨਾਂ ਦੇ ਵਿੱਚ ਮੁਖਤਲਿਫ ਇਹਦੇ ਨਾਮ ਨੇ। ਇਹਦੇ 'ਤੇ ਅਸੀਂ ਅਕਸਰ ਦੇਖਦੇ ਹਾਂ ਕਿ ਪੱਖੀਵਾਸ ਜਿਹੜੇ ਨੇ ਉਹਨਾਂ ਨੇ ਵੀ ਇਹਦੇ 'ਤੇ ਲਾਜ਼ਮੀ ਰੱਖੀਆਂ ਹੁੰਦੀਆਂ ਨੇ। ਬਰਤਨ ਧੋ ਕੇ ਇਹਦੇ ਉੱਤੇ ਟੰਗ ਦਿੱਤੇ ਜਾਂਦੇ ਨੇ ਔਰ ਬਰਤਨ ਦੇਖੋ ਕਿੰਨੇ ਸਾਫ ਸੁਥਰੇ ਨੇ, ਬਿਲਕੁਲ ਲਿਸ਼ਕਦੇ ਪਏ ਨੇ। ਔਰ ਆ ਵੀ ਇੱਕ ਘਰ ਦੀ ਖੂਬਸੂਰਤੀ 'ਚ ਇਜ਼ਾਫਾ ਕਰਦੀ ਹੈ। ਪੁਰਾਣੇ ਪੰਜਾਬ ਦਾ ਜਿਹੜਾ ਹੈ ਉਹ ਅਕਸ ਇਹਦੇ 'ਚ ਨਜ਼ਰ ਆਉਂਦਾ ਹੈ। ਅਤੇ ਇਹ ਚੋਲਿਸਤਾਨ ਦੇ ਵਿੱਚ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇੱਥੇ ਅੱਜ ਵੀ ਉਂਝ ਹੀ ਪੁਰਾਣੇ ਘਰ ਨੇ, ਕੱਚੇ ਘਰ ਨੇ। ਲਓ ਜੀ, ਅਸੀਂ ਕਮਰੇ 'ਚ ਐਂਟਰ ਹੋਏ ਹਾਂ ਅਤੇ ਐਂਟਰ ਹੁੰਦਿਆਂ ਹੀ ਸਾਹਮਣੇ ਸਾਨੂੰ ਇੱਕ ਪਟਛੱਤੀ ਨਜ਼ਰ ਆਈ ਹੈ ਜਿਹਦੇ ਉੱਤੇ ਭਾਂਡੇ ਰੱਖੇ ਹੋਏ ਨੇ ਔਰ ਭਾਂਡੇ ਕਿੰਨੀ ਖੂਬਸੂਰਤੀ ਦੇ ਨਾਲ ਇਹਨਾਂ ਰੱਖੇ ਨੇ, ਬੜੀ ਤਰਤੀਬ ਦੇ ਨਾਲ। ਔਰ ਪਟਛੱਤੀਆਂ ਹੁਣ ਸ਼ਹਿਰਾਂ ਵਿੱਚ ਤਾਂ ਨਹੀਂ ਹੈ ਲੇਕਿਨ ਪਿੰਡਾਂ ਥਾਵਾਂ 'ਤੇ ਹਜੇ ਵੀ ਟਾਵੀਂ ਜਗ੍ਹਾ 'ਤੇ ਸਾਨੂੰ ਪਟਛੱਤੀਆਂ ਨਜ਼ਰ ਆਉਂਦੀਆਂ ਨੇ। ਆਲਾ ਹੈ, ਬਾਹਰ ਹਵਾ ਵਾਸਤੇ ਵੀ ਰੱਖਿਆ ਇਹਨਾਂ ਨੇ। ਇਸ ਤੋਂ ਇਲਾਵਾ 2 ਆਲੇ ਹੋਰ ਵੀ ਨੇ ਅਤੇ ਕਿਸੇ ਨੂੰ ਆਵਾਜ਼ ਮਾਰਨੀ ਹੈ ਅਤੇ ਉਹ ਆਲੇ ਦਾ ਇਸਤੇਮਾਲ ਕਰਕੇ ਇੱਥੋਂ ਆਵਾਜ਼ ਦੇ ਦਿੰਦੇ ਨੇ। ਅਤੇ ਇਹ ਸਾਰੀਆਂ ਪੁਰਾਣੀਆਂ ਛਾਵਾਂ ਕਿੰਨੀਆਂ ਖੂਬਸੂਰਤ ਲੱਗ ਰਹੀਆਂ ਨੇ, ਲਪਾਈ ਕੀਤੀ ਕਿੰਨੀ ਵਧੀਆ। ਅਤੇ ਇਹਦੇ 'ਤੇ ਦੀਵਾਰ ਬਿਲਕੁਲ ਸਮੂਥ ਜਿਵੇਂ ਇਹਦੀ ਲਪਾਈ ਹੈ, ਮਤਲਬ ਬਹੁਤ ਸਨੈਪ ਦੇ ਨਾਲ ਇਹਨਾਂ ਨੇ ਇਹਨੂੰ ਮੇਨਟੇਨ ਕੀਤਾ ਹੋਇਆ ਹੈ। ਅੱਛਾ, ਮੈਂ ਇੱਕ ਹੋਰ ਬਹੁਤ ਵਧੀਆ ਚੀਜ਼ ਦੱਸਾਂ ਕਿ ਇੱਕ ਹਿੰਦੂ ਫੈਮਿਲੀ ਇਸ ਘਰ ਵਿੱਚ ਰਹਿ ਰਹੀ ਹੈ ਔਰ ਮੈਨੂੰ ਇੱਥੇ ਆਣ ਕੇ ਪਤਾ ਲੱਗਿਆ ਕਿ ਬਹੁਤ ਸਾਰੀ ਕਮਿਊਨਿਟੀ ਇੱਥੇ, ਹਿੰਦੂ ਕਮਿਊਨਿਟੀ ਜਿਹੜੀ ਇੱਥੇ ਰਹਿ ਰਹੀ ਹੈ। ਲਓ ਜੀ, ਸਾਗ ਪੱਕ ਰਿਹਾ ਇਸ ਵੇਲੇ ਅਤੇ ਮੈਂ ਤੁਹਾਨੂੰ ਵਿਖਾਉਣਾ ਵੀ ਹੈ। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ਰਾ ਸਾਗ ਨੂੰ ਵਿਖਾਵੇ। ਇਸ ਦੇਸਕੀ ਦੇ ਵਿੱਚ ਜਿਹੜਾ ਸਾਗ ਬਣਦਾ ਪਿਆ
ਔਰ ਪਿੰਡ ਦਾ ਮਾਹੌਲ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਉਹ ਬਾਜੀ ਨੂੰ ਪੁੱਛਿਆ ਕਿ ਅਸੀਂ ਇਸ ਘਰ ਦੀ ਵੀਡੀਓ ਬਣਾ ਲਈਏ ਅਤੇ ਉਹ ਆਪਣਾ ਸਾਰਾ ਘਰ ਇੱਥੇ ਛੱਡ ਕੇ ਅਤੇ ਆਪ ਹੋਰ ਪਾਸੇ ਚਲੀ ਗਈ ਅਤੇ ਉਹਨੂੰ ਕਿਹਾ ਜੀ ਤੁਸੀਂ ਵੀਡੀਓ ਬਣਾ ਲਓ। ਲਓ ਜੀ ਇਹ ਸਾਗ ਵੇਖੋ, ਵਾਹ ਜੀ ਵਾਹ, ਕਿਆ ਬਾਤ ਹੈ। ਮੇਰਾ ਦਿਲ ਕਰ ਰਿਹਾ ਕਿ ਮੈਂ ਸਾਗ ਜਿਹੜਾ ਹੈ ਉਹ ਖਾ ਕੇ ਅਤੇ ਫਿਰ ਜਾਵਾਂ। ਹਜੇ ਤਾਜ਼ਾ ਤਾਜ਼ਾ ਪੱਕ ਰਿਹਾ ਹੈ, ਲੱਕੜਾਂ ਦੀ ਅੱਗ ਉੱਤੇ ਜਿਹੜਾ ਬਣਿਆ ਹੋਇਆ ਸਾਗ ਹੈ ਉਹਦੀ ਕਿਆ ਬਾਤ ਹੈ, ਕਿਆ ਕਹਿਣੇ। ਅੱਛਾ, ਇੱਥੇ ਜਿਹੜਾ ਮੈਂ ਆਣ ਕੇ ਵੇਖਿਆ ਹੈ ਕਿ ਹਿੰਦੂ ਲੋਕ ਜਿਹੜੇ ਨੇ ਉਹ ਬਹੁਤ ਖੁਸ਼ਹਾਲ ਨੇ ਔਰ ਉਹ ਬਹੁਤ ਇੱਜ਼ਤ ਇਹਤਰਾਮ ਕਰਦੇ ਨੇ ਬਾਕੀ ਜਿਹੜੇ ਮਜ਼ਾਹਬ ਨੇ ਉਹਨਾਂ ਦਾ ਵੀ। ਆਓ ਤੁਹਾਨੂੰ ਦੂਸਰੇ ਕਮਰੇ 'ਚ ਲੈ ਕੇ ਜਾਂਦੇ ਹਾਂ। ਇਹਦੇ 'ਚ ਉਹਨਾਂ ਨੇ ਕਾਹਦੇ ਵਾਸਤੇ ਕਮਰਾ ਬਣਾਇਆ ਹੈ, ਮੈਨੂੰ ਇੰਝ ਲੱਗਦਾ ਕਿ ਜਿਵੇਂ ਆਪਾਂ ਸੌਣ ਵਾਸਤੇ ਬਣਾਇਆ ਹੈ ਅਤੇ ਨਾਲ ਉਹਨਾਂ ਨੇ ਆਪਣਾ ਕੋਈ ਅਨਾਜ ਵਗੈਰਾ ਰੱਖਣ ਵਾਸਤੇ। ਦੇਖੋ ਕਈਆਂ ਪਈਆਂ ਹੋਈਆਂ ਨੇ ਔਰ ਰਾਤ ਨੂੰ ਜਿਹੜੀਆਂ ਉਹਨਾਂ ਦੇ ਬੜੇ ਡੰਗਰ ਨੇ, ਮੱਝਾਂ ਵਗੈਰਾ, ਗਾਵਾਂ ਵਗੈਰਾ, ਉਹ ਇਸ ਕਮਰੇ ਵਿੱਚ ਰੱਖਦੇ ਨੇ, ਉਹਨਾਂ ਨੂੰ ਬੰਨ੍ਹ ਦਿੰਦੇ ਨੇ ਅਤੇ ਆ ਉਹਨਾਂ ਦਾ ਸਾਰਾ ਸਮਾਨ ਪਿਆ ਹੋਇਆ ਹੈ। ਤੁਸੀਂ ਵੇਖ ਸਕਦੇ ਹੋ ਕਿ ਉਹ ਕਈਆਂ ਵੀ ਪਈਆਂ ਨੇ, ਫੋੜਾ ਵਗੈਰਾ ਵੀ ਪਿਆ ਹੈ ਅਤੇ ਦੂਸਰੀ ਸਾਈਡ 'ਤੇ ਅਨਾਜ ਉਹਨਾਂ ਦਾ ਪਿਆ, ਜਿਹੜਾ ਵਾਧੂ ਘਾਟੂ ਕੁਝ ਚੀਜ਼ਾਂ ਨੇ ਉਹ ਉਹਨਾਂ ਨੇ ਆਪਣਾ ਇੱਥੇ ਰੱਖੀਆਂ ਹੋਈਆਂ ਨੇ। ਔਰ ਆਹ ਦੇਖੋ ਜੀ ਛੱਜ ਹੈ, ਛੱਜ ਤੋਂ ਬਗੈਰ ਪਿੰਡ ਦਾ ਘਰ ਜਿਹੜਾ ਸੋਹਣਾ ਨਹੀਂ ਲੱਗਦਾ, ਕਿਉਂਕਿ ਬੀਬੀਆਂ ਜਦੋਂ ਦਾਣੇ ਛੱਟਦੀਆਂ ਨੇ ਪਿਆਈ ਕਰਵਾਉਣ ਵਾਸਤੇ ਅਤੇ ਫਿਰ ਇਹਦਾ ਇਸਤੇਮਾਲ ਹੁੰਦਾ। ਇਹਦਾ ਵੀ ਇੱਕ ਆਪਣਾ ਹੁਸਨ ਹੈ, ਪਿਆਈ ਕਰਨ ਵਾਸਤੇ ਵੀ ਬੜੀ ਰੌਣਕ ਹੁੰਦੀ ਹੈ ਜਦੋਂ ਪਿਆਈ ਕਰਦੀਆਂ ਨੇ, ਇਹਦਾ ਪੀਣ ਕਰਦੀਆਂ ਨੇ ਔਰਤਾਂ। ਅਸੀਂ ਤੁਹਾਨੂੰ ਉਹ ਇੱਕ ਚੀਜ਼ ਹੋਰ ਵਿਖਾਉਂਦੇ ਹਾਂ ਕਿ ਬਾਹਰ ਨਿਕਲੀਏ ਅਸੀਂ ਇੱਥੇ। ਅੱਛਾ, ਇਸ ਜਗ੍ਹਾ 'ਤੇ ਨਾ ਲੋਕਾਂ ਦਾ ਮਤਲਬ ਭੇਡਾਂ ਬੱਕਰੀਆਂ ਬਹੁਤ ਰੱਖੀਆਂ ਹੋਈਆਂ ਨੇ, ਮਤਲਬ ਇੱਜ਼ਤ ਟਾਈਪ ਉਹਨਾਂ ਨੇ ਰੱਖੇ ਹੋਏ ਨੇ। ਕੋਈ 20-20, 25-25, 30-30, 50-50 ਬੱਕਰੀਆਂ ਵਗੈਰਾ ਰੱਖੀਆਂ ਨੇ ਔਰ ਘਰ ਦੇ ਨਾਲ ਬਿਲਕੁਲ ਟੋਭਾ ਹੈ। ਕੁਛ ਐਸੇ ਘਰ ਨੇ ਜਿਨ੍ਹਾਂ ਦੇ ਨਾਲ ਛੋਟਾ ਟੋਭਾ ਹੈ, ਕੁਛ ਐਸੇ ਘਰ ਨੇ ਜਿਨ੍ਹਾਂ ਦਾ ਵੱਡਾ ਟੋਭਾ ਬਣਾਇਆ ਹੋਇਆ ਹੈ। ਆ ਪਾਣੀ ਫਿਰ ਇੱਥੋਂ ਸਾਰਾ ਇਸਤੇਮਾਲ ਕਰਦੇ ਨੇ, ਡੰਗਰ ਵੀ ਇਸਤੇਮਾਲ ਕਰਦੇ ਨੇ ਅਤੇ ਜੇ ਆਪ ਨੂੰ ਕਿਸੇ ਸ਼ੈ ਦੀ ਲੋੜ ਪੈਂਦੀ ਹੈ ਅਤੇ ਪਾਣੀ ਦੀ, ਅਤੇ ਉਹ ਵੀ ਬੜੇ ਥੋੜ੍ਹੇ ਇਸਤੇਮਾਲ ਕਰਦੇ ਨੇ। ਵੈਸੇ ਘਰਾਂ ਦੇ ਵਿੱਚ ਨਲਕੇ ਵੀ ਲੱਗੇ ਹੋਏ ਨੇ ਔਰ ਮੈਂ ਤੁਹਾਨੂੰ ਦਿਖਾਉਂਦਾ ਕਿ ਇੱਕ ਘਰ ਉਹ ਸਾਹਮਣੇ ਹੈ, ਉਹ ਵੀ ਇਹਨਾਂ ਦਾ ਹੀ ਹੈ, ਹਿੰਦੂਆਂ ਦਾ ਹੀ ਹੈ ਉਹ ਘਰ ਵੀ। ਅਤੇ ਇੱਕ ਚੀਜ਼ ਜਿਹੜੀ ਬਹੁਤ ਵਧੀਆ ਹੈ ਉਹ ਮੈਂ ਤੁਹਾਨੂੰ ਵਿਖਾਉਂਦਾ ਕਿ ਇੱਥੇ ਇਹਨਾਂ ਨੇ ਇੱਕ ਖੂਹੀ ਵੀ ਲਾਈ ਹੋਈ, ਮਤਲਬ ਖੂਹੀ ਹੈ ਪੁਰਾਣੀ, ਜਿਹੜੀ ਪੁਰਾਣੀ ਖੂਹੀ ਹੁੰਦੀ ਸੀ ਉਹਦੇ 'ਚ ਪਾਣੀ ਕੱਢਦੇ ਹੁੰਦੇ ਸੀ, ਉਹ ਵੀ ਮੈਂ ਤੁਹਾਨੂੰ ਅੱਗੇ ਚੱਲ ਕੇ ਵਿਖਾਉਂਦਾ ਵਾਂ। ਮੈਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇੱਥੇ ਆਣ ਕੇ ਮੈਨੂੰ ਉਹੀ ਪੁਰਾਣੇ ਪੰਜਾਬ ਦੀ ਝਲਕ ਨਜ਼ਰ ਆਈ ਹੈ ਜਿਹੜਾ ਅਸੀਂ ਫਿਲਮਾਂ 'ਚ ਵੇਖਦੇ ਹਾਂ, ਇਹ ਜਿਹੜਾ ਅਸੀਂ ਵੇਖਦੇ ਹਾਂ ਕਿ ਅਸਲ ਪੰਜਾਬ ਹੈ ਜਿਹਦੀ ਅਸੀਂ ਗੱਲ ਕਰਦੇ ਹਾਂ। ਮਿੱਟੀ ਦੀ ਖੁਸ਼ਬੂ ਆ ਰਹੀ ਹੈ ਔਰ ਇੱਥੇ ਲੋਕ ਬੜੇ ਖੁਸ਼ ਨੇ। ਹਿੰਦੂ ਫੈਮਲੀਜ਼ ਨੇ ਉਹਨਾਂ ਦਾ ਵੀ ਜਿਹੜਾ ਗੁਜ਼ਰ ਬਸਰ ਹੈ ਉਹ ਜ਼ਿਮੀਂਦਾਰ ਦੇ ਨਾਲ ਹੁੰਦਾ। ਲਓ ਜੀ ਉਹ ਤੁਹਾਨੂੰ ਖੂਹੀ ਵਿਖਾਉਂਦੇ ਹਾਂ ਅਤੇ ਆ ਮਤਲਬ ਕੋਈ ਐਵੇਂ ਨਹੀਂ ਹੈ ਕਿ ਕੋਈ ਸ਼ੋਅ ਪੀਸ ਹੈ, ਬਿਲਕੁਲ ਚਾਲੂ ਖੂਹੀ ਹੈ ਔਰ ਇਹਦੇ 'ਚੋਂ ਹਜੇ ਵੀ ਪਾਣੀ ਕੱਢ ਕੇ ਅਤੇ ਇਸਤੇਮਾਲ ਕੀਤਾ ਜਾਂਦਾ। ਔਰ ਆ ਖੂਹੀਆਂ ਕਿਸੇ ਵੇਲੇ ਮਤਲਬ ਬਹੁਤ ਆਮ ਹੁੰਦੀਆਂ ਸੀ, ਹਰ ਜਿੱਥੇ ਕੋਈ 2, 4, 5 ਘਰ ਹੁੰਦੇ ਸੀ ਉਹ ਫਿਰ ਉੱਥੇ ਖੂਹੀ ਕੱਢਦੇ ਸੀ। ਪਾਣੀ ਬਹੁਤ ਡੂੰਘਾ ਨਹੀਂ ਸੀ ਹੁੰਦਾ ਔਰ ਕਿਉਂਕਿ ਹੁਣ ਤਾਂ ਪਾਣੀ ਬਹੁਤ ਡੂੰਘੇ ਹੋ ਗਏ, ਫਿਰ ਇਹਦਾ ਇਸਤੇਮਾਲ ਕਰਦੇ ਸੀ। ਕੋਈ ਇਹ ਸ਼ੋਅ ਪੀਸ ਨਹੀਂ ਹੈ, ਪ੍ਰੋਪਰ ਇੱਕ ਖੂਹੀ ਹੈ ਜਿਹਦਾ ਪਾਣੀ ਕੱਢ ਕੇ ਅਤੇ ਫਿਰ ਇਸਤੇਮਾਲ ਕੀਤਾ ਜਾਂਦਾ ਹੈ। ਲਓ ਜੀ ਮੈਨੂੰ ਇੱਥੇ ਆਣ ਕੇ ਬਹੁਤ ਵਧੀਆ ਫੀਲ ਹੋ ਰਿਹਾ। ਜੇ ਤੁਸੀਂ ਵੀ ਚੁਲਸਤਾਨ ਵਾਲੇ ਏਰੀਏ 'ਚ ਕਦੀ ਆਵੋ, ਕਦੀ ਐਸਾ ਇਲਾਕੇ 'ਚ ਆਓ ਅਤੇ ਤੁਸੀਂ ਇਹਨਾਂ ਪਿੰਡਾਂ ਦਾ ਜਿਹੜੇ ਕੱਚੇ ਘਰ ਨੇ ਜਿੱਥੇ ਖਾਸ ਤੌਰ 'ਤੇ ਜਿਹੜੀ ਹਿੰਦੂ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੇ ਤੁਸੀਂ ਵਿਜ਼ਿਟ ਜ਼ਰੂਰ ਕਰਿਓ ਜੇ, ਕਿਉਂਕਿ ਆ ਲੋਕ ਬਹੁਤ ਅੱਛੇ ਨੇ। ਔਰ ਇਹਨਾਂ ਦੇ ਨਾਲ ਮੇਰੀ ਗੱਲਬਾਤ ਹੋਈ ਹੈ, ਇਹਨਾਂ ਕੋਲ ਮੈਂ ਪੁੱਛਿਆ ਕਿ ਤੁਹਾਨੂੰ ਇੱਥੇ ਰਹਿਣਾ ਕਿਵੇਂ ਲੱਗਦਾ, ਉਹ ਕਹਿੰਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ ਹੈ। ਮੈਂ ਵੀ ਪੁੱਛਿਆ ਕਿ ਤੁਹਾਨੂੰ ਕੋਈ ਤੰਗ ਤਾਂ ਨਹੀਂ ਕਰਦਾ, ਅਤੇ ਉਹਨਾਂ ਨੇ ਕਿਹਾ ਨਹੀਂ ਜੀ ਸਾਨੂੰ ਕੋਈ ਤੰਗ ਨਹੀਂ ਕਰਦਾ, ਅਸੀਂ ਆਪਦੀ ਮਰਜ਼ੀ ਨਾਲ ਅਸੀਂ ਆਜ਼ਾਦ ਜ਼ਿੰਦਗੀ ਗੁਜ਼ਾਰ ਰਹੇ ਹਾਂ। ਅਤੇ ਇਹ ਵੀ ਬਹੁਤ ਵੱਡੀ ਗੱਲ ਹੈ, ਬਹੁਤ ਸੋਹਣੀ ਗੱਲ ਹੈ ਕਿ ਲੋਕ ਜਿਹੜੇ ਨੇ ਉਹ ਇੱਥੇ ਖੁਸ਼ਹਾਲ ਨੇ। ਲਓ ਜੀ ਪਿਆਰਿਓ, ਮੈਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਆਪਣਾ ਅਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਅਤੇ ਖਿੜ ਖਿੜ ਹੱਸੋ। ਰੱਬ ਰੱਖਾ।